व्यूअर्स वेलकम बैक इन आवर प्रोग्राम जी। डॉक्टर साहब हुण साडे दर्शकां दसो अज दे दिन दी इतिहासक अहमियत। सिख इतिहास के हवाले नाल 1838 च अज दे दिन एक ट्राईपार्टाइट ट्रीटी त्रिपक्षी संधि जिस दे विच सरकारे खालसा जीओ महाराजा रणजीत सिंह, शाह शुजा जिन्हों अफगानिस्तान का बादशाह बनाना सी दोस्त मुहम्मद खान दी थां ते जी, और वाइस रॉय अंग्रेज़ों का। ਜਦੋਂ ਅਸੀਂ ਇਸ ਹਵਾਲੇ ਨਾਲ ਦੇਖਦੇ ਹਾਂ ਕਿ ਇਹ ਸਾਡੇ ਰਾਜ ਦੀ ਇੱਕ ਪਾਸੇ ਉਹ ਜਮਹੂਰੇ ਨੇ ਜਿਹੜੇ ਸਾਨੂੰ ਇਹ ਦੱਸ ਰਹੇ ਨੇ ਕਿ ਜੀ ਸਾਡਾ ਆਪਣੇ ਰਾਜ ਦਾ ਕਨਸੈਪਟ ਹੀ ਗਲਤ ਹੈ, ਔਰ ਕਿੱਥੇ ਸਾਡਾ ਇਹ ਸ਼ਾਨੋ ਸ਼ੌਕਤ ਸੀ ਕਿ ਅਸੀਂ ਨਾ ਸਿਰਫ ਡਾਇਰੈਕਟ ਸੰਧੀਆਂ ਅਫਗਾਨਿਸਤਾਨ 'ਚ ਕਿਹੜਾ ਬਾਦਸ਼ਾਹ ਬਣੇਗਾ ਇਹ ਡਿਸਾਈਡ ਸਿੱਖ ਕਰਦੇ ਸੀ ਜਾਂ ਸਿੱਖ ਰਾਜ ਕਰਦਾ ਸੀ, ਔਰ ਇਸ ਟੀਟੀ ਦੇ ਥੱਲੇ 5000 ਫੌਜ ਜਿਹੜੀ ਹੈ ਉਹ ਅੰਗਰੇਜ਼ਾਂ ਦੀ ਸਿੱਖਾਂ ਦੀ ਅੰਗਰੇਜ਼ੀ ਫੌਜ ਨੂੰ ਲੰਘਾ ਔਰ ਅਫਗਾਨਿਸਤਾਨ ਜਿਹੜਾ ਸ਼ਾਹ ਸ਼ੁਜਾ ਨੂੰ ਤਖਤ ਦੇ ਉੱਤੇ ਬਿਠਾਇਆ ਸੀ। ਸਿੱਖ ਕਾਬਲ ਗਏ ਔਰ ਅੰਗਰੇਜ਼ ਥੱਲੋਂ ਦੀ ਆਏ। ਸੋ ਕਹਿਣ ਦਾ ਮਤਲਬ ਹੈ ਵੀ ਇੱਕ ਪਾਸੇ ਸਾਡੀ ਉਹ ਇੱਥੇ ਵੀ ਅਸੀਂ ਟਰਾਈਪਾਰਟਾਈਟ ਸੰਧੀ ਕੀਤੀ ਔਰ 1842 ਚ ਜਦੋਂ ਕਿ ਜਿਹੜਾ ਲਹਾਸਾ ਤੱਕ ਸਿੱਖ ਪਹੁੰਚੇ, ਲਦਾਖ ਲਿਆ, ਤੇ ਫਿਰ ਇੱਕ ਤ੍ਰਿਪੱਖੀ ਸੰਧੀ ਜਿਹਦੇ ਚ ਸਰਕਾਰੇ ਖਾਲਸਾ ਜੀਓ, ਐਂਪਰਰ ਆਫ ਚਾਈਨਾ ਐਂਡ ਦਲਾਈ ਲਾਮਾ ਆਫ ਤਿੱਬਤ ਇਹ ਸਾਡੇ ਉਧਰ ਦੇ ਬਾਰਡਰ ਨੂੰ ਡਿਸਾਈਡ ਕਰਦੇ ਸੀ। ਸੋ ਜਿਨ੍ਹਾਂ ਨੇ ਇਸ ਲੈਵਲ ਦੀ ਪਾਤਸ਼ਾਹੀ ਮਾਣੀ ਹੋਏ ਉਹਨਾਂ ਨੂੰ ਇਹ ਜਮਹੂਰੇ ਦੱਸਣ ਕਿ ਜੀ ਰਾਜ ਦਾ ਕਨਸੈਪਟ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ ਜਾਂ ਰਾਜ ਦਾ ਕਨਸੈਪਟ ਸਿੱਖੀ ਦਾ। ਵਾਟ ਅ ਸ਼ੇਮ। ਜੀ ਜੀ। 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹਨਾਂ ਨੂੰ ਅਧਰੰਗ ਦਾ ਅਟੈਕ ਹੋਇਆ ਦੁਬਾਰਾ, ਔਰ ਉਸੇ ਸਾਲ ਹੀ ਕਿਉਂਕਿ 29 ਜੂਨ ਨੂੰ ਆ ਰਿਹਾ ਉਹ ਦਿਨ ਜਦੋਂ ਕਿ ਉਹਨਾਂ ਨੇ ਸਰੀਰ ਛੱਡਿਆ ਜੀ। 1942 ਦੇ ਵਿੱਚ ਯੂਨੀਅਨਿਸਟ ਦੇ ਨਾਲ ਜਿਹੜਾ ਸਮਝੌਤਾ ਕੀਤਾ ਅਕਾਲੀਆਂ ਨੇ, ਬਲਦੇਵ ਸਿੰਘ ਮਿਨਿਸਟਰ ਬਣਿਆ। ਇਹ ਇੱਕ ਚੰਗੀ ਡਿਵੈਲਪਮੈਂਟ ਸੀ ਜਿਹਨੂੰ ਸਿੱਖ ਅੱਗੋਂ ਫੋਲੋ ਨਹੀਂ ਕਰ ਸਕੇ। ਜੇ ਇਸ ਲੈਵਲ ਦੀ ਅੰਡਰਸਟੈਂਡਿੰਗ ਪੰਜਾਬ ਦੇ ਮੁਸਲਮਾਨਾਂ ਨਾਲ ਹੁੰਦੀ ਤੇ ਜੋ ਕੁਝ ਫਿਰ ਹਿੰਦੂ ਕਾਂਗਰਸ ਦੇ ਢਹਿ ਚੜ੍ਹ ਕੇ ਜਿਵੇਂ ਪਾਕਿਸਤਾਨ ਵਿਰੋਧੀ ਰੋਲ ਪਲੇ ਕਰਦਿਆਂ ਸਿੱਖਾਂ ਨੇ ਆਪਣਾ ਨੁਕਸਾਨ ਕਰਵਾਇਆ, ਘਰ ਘਾਟ ਵੀ ਗਵਾਏ, ਜਾਨੀ ਨੁਕਸਾਨ ਵੀ ਕਰਵਾਇਆ, ਤੇ ਜਿਸ ਮੁਲਕ 'ਚ ਆਇਆ ਉਹਨਾਂ ਨੇ ਆਉਂਦਿਆਂ ਹੀ ਜਿਹੜਾ ਸਿੱਖ ਸਾਰੇ ਕ੍ਰਿਮੀਨਲ ਟਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼ ਇਹ ਜਿਹੜਾ ਸਰਕੂਲਰ ਵੀ ਲਿਆ ਕਿ ਇਹ ਇੱਕ ਜ਼ਰਾਇਮ ਪੇਸ਼ਾ ਕਬੀਲਾ ਹੈ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਇਹ ਬੜਾ ਖਤਰਾ ਨੇ। ਇਹਦੇ ਚੋਂ ਕੱਢਿਆ ਸਿੱਖਾਂ ਨੇ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1284 ਦੇ ਵਿੱਚ ਪਾਈਡ ਪਾਈਪਰ ਅੱਜ ਵੀ ਜਦੋਂ ਕੋਈ ਬੀਨ ਵਜਾਉਂਦਾ ਜਾਂ ਕਿਸੇ ਨੂੰ ਕੋਈ ਬਹੁਤ ਅੱਛਾ ਕੀਰਤਨੀ ਹੋਇਆ ਤਾਂ ਉਹ ਕਹਿਣਗੇ ਜੇ ਜਿਹਦੇ ਨਾਲ ਯੰਗਸਟਰਸ ਜ਼ਿਆਦਾ ਪ੍ਰਭਾਵਿਤ ਹੋਣ ਕਿ ਜੀ ਇਹ ਤਾਂ ਲਾਈਕ ਪਾਈਡ ਪਾਈਪਰ ਹੈ। ਸੋ ਇਹ ਹਿਸਟਰੀ ਹੈ ਕਿ ਹੈਮਿਲਨ ਦੀ ਕਿ ਐਕਚੁਅਲੀ 130 ਦੇ ਕਰੀਬ ਬੱਚੇ ਇੱਕ ਪਾਈਪਰ ਜਿਹੜਾ ਹੈ ਉਹ ਉਸਨੇ ਰਿਝਾ ਲਏ ਸੀ ਆਪਣੇ ਫਨ ਦੇ ਨਾਲ। 1498 ਦੇ ਵਿੱਚ ਪਹਿਲੀ ਵਾਰ ਟੁੱਥ ਬਰਸ਼ ਇਨਵੈਂਟ ਹੋਇਆ। ਨਹੀਂ ਤਾਂ ਫਿਰ ਦਾਤਣ ਸੀ ਜਾਂ ਅਖਰੋਟ ਦੀ ਦਾਤਣ ਹੋਈ ਸੀ, ਫਿਰ ਜ਼ਰੂਰੀ ਨਹੀਂ ਲੰਮੀਆਂ ਲੰਮੀਆਂ ਦਾਤਣ। 1721 ਦੇ ਵਿੱਚ ਡਾਕਟਰ ਜ਼ੈਬਡੀਅਲ ਨੇ ਪਹਿਲੀ ਵਾਰੀ ਸਮਾਲ ਪੌਕਸ ਚੇਚਕ ਦੀ ਇਨੋਕੂਲੇਸ਼ਨ ਦਿੱਤੀ ਜੀ। 1843 ਦੇ ਵਿੱਚ ਹਾਂਗਕਾਂਗ ਜਿਹੜੀ ਹੈ ਉਹ ਬ੍ਰਿਟਿਸ਼ ਕਾਲੋਨੀ ਦੇ ਤੌਰ ਤੇ ਐਲਾਨੀ ਗਈ। 1848 ਦੇ ਵਿੱਚ ਪਹਿਲਾ ਪਿਓਰ ਫੂਡ ਲਾਅ ਅਮਰੀਕਾ ਦੇ ਵਿੱਚ ਬਣਿਆ ਕਿ ਬਈ ਫੂਡ ਦੇ ਵਿੱਚ ਕੋਈ ਮਿਲਾਵਟ ਨਹੀਂ ਹੋਏਗੀ। 1857 ਦੇ ਵਿੱਚ ਜਦੋਂ ਕਿ ਰੈਬੈਲੀਅਨ ਗਦਰ ਜਿਹੜਾ ਤਾਂਤੀਆ ਟੋਪੇ, ਲక్ష్ਮੀ ਬਾਈ, ਨਾਨਾ ਫੜਨਾਵਿਸ ਇਹ ਉਹ ਆਪੋ ਆਪਣੀਆਂ ਗੱਦੀਆਂ ਵਾਪਸ ਲੈਣ ਲਈ ਕਿਸੇ ਦੀਆਂ ਕੋਈ ਉਹ ਆਜ਼ਾਦੀ ਲੜਾਈ ਨਹੀਂ ਸੀ ਤਾਂ ਉਹਦੇ 'ਚ ਉਹਨਾਂ ਨੇ ਕਾਨਪੁਰ 'ਚ ਬੜਾ ਜ਼ੋਰਦਾਰ ਜਾਂ ਬੜਾ ਜ਼ਾਲਮਾਨਾ ਕਤਲੇਆਮ ਅੰਗਰੇਜ਼ਾਂ ਦਾ ਕੀਤਾ। 1910 ਦੇ ਵਿੱਚ ਪਹਿਲੀ ਫੈਡਰਲ ਕਰਪਟ ਇਲੈਕਸ਼ਨ ਲਾਅ ਪਾਸ ਹੋਇਆ ਕਿ ਵੀ ਕਿਵੇਂ ਕਰਪਸ਼ਨ ਨੂੰ ਰੋਕਿਆ ਜਾਏ। 1924 ਚ 8 ਸਾਲ ਬਾਅਦ ਅਮਰੀਕਾ ਨੇ ਡੋਮੀਨੀਅਨ ਰਿਪਬਲਿਕ ਜਿਹਦੇ ਤੇ ਉਹਨਾਂ ਦਾ ਕਬਜ਼ਾ ਸੀ ਉਸ ਕਬਜ਼ੇ ਨੂੰ ਛੱਡਿਆ ਔਰ ਵਾਪਸ ਆਈ ਫੌਜ ਅਮਰੀਕਾ ਦੀ। 1945 ਚ 50 ਦੇਸ਼ਾਂ ਨੇ ਅੱਜ ਦੇ ਦਿਨ UN ਚਾਰਟਰ ਦੇ ਉੱਤੇ ਦਸਤਖਤ ਕੀਤੇ। 1960 ਦੇ ਵਿੱਚ ਸੋਮਾਲੀਆ ਜਿਹੜਾ ਹੈ ਅੱਜ ਦੇ ਦਿਨ ਬ੍ਰਿਟਨ ਤੋਂ ਆਜ਼ਾਦ ਹੋਇਆ। 1976 ਚ ਟੋਰਾਂਟੋ ਚ CN ਟਾਵਰ ਜਿਹੜਾ ਹੈ ਉਹ ਲੋਕਾਂ ਦੇ ਲਈ ਖੋਲ੍ਹਿਆ ਗਿਆ। 1991 ਚ ਜਿਹੜਾ ਅਫਰੀਕਨ ਨੈਸ਼ਨਲ ਕਾਂਗਰਸ ਦੇ ਲੀਡਰ ਨੈਲਸਨ ਮੰਡੇਲਾ 27 ਸਾਲ ਬਾਅਦ ਅਫਰੀਕਾ ਜੋ ਰਿਲੀਜ਼ ਹੋਏ ਉਹਨਾਂ ਨੇ ਅਮਰੀਕਾ ਦੀ ਕਾਂਗਰਸ ਨੂੰ ਐਡਰੈਸ ਕੀਤਾ ਔਰ 1997 ਚ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਹੈ ਕਿ ਜਿਹੜਾ ਇੰਟਰਨੈਟ ਇਨਡੀਸੈਂਸੀ ਲਾਅ ਹੈ ਇਹ ਅਨਕਨਸਟੀਟਿਊਸ਼ਨਲ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ ਭਾਰਤੀ ਫੌਜ ਦੇ ਮੇਜਰ
ਜਨਰਲ ਮਿਸਟਰ ਮੈਸਟਨ ਨੇ ਕਿਹਾ ਹੈ ਕਿ ਪੰਜਾਬ ਵਿੱਚੋਂ ਜਿੱਥੇ ਕਦੇ ਫੌਜ ਵਿੱਚ 17% ਭਰਤੀ ਹੁੰਦੀ ਸੀ, ਹੁਣ ਇਹ 1% ਤੇ ਆ ਗਈ ਹੈ। ਇਸ ਦਾ ਵੱਡਾ ਕਾਰਨ ਪੰਜਾਬ ਦੀ ਜਵਾਨੀ ਦਾ ਡਰੱਗਸ ਇਸਤੇਮਾਲ ਕਰਨਾ ਹੈ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਅੱਜ ਦਾ ਦਿਨ ਜਿਹੜਾ ਹੈ, ਕਿਉਂਕਿ ਜੇ ਮੈਂ ਉਹ ਪਹਿਲਾ ਓਪਨਿੰਗ ਸੈਗਮੈਂਟ ਇੰਨਾ ਲੰਬਾ ਨਾ ਹੁੰਦਾ ਤੇ ਇਸ ਨੂੰ ਡਿਟੇਲ 'ਚ ਡਿਸਕਸ ਕਰਨਾ ਸੀ। ਅੱਜ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਐਂਡ ਇਲਿਸਿਟ ਟ੍ਰੈਫਿਕਿੰਗ ਹੈ ਜੀ, ਔਰ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਫੀ ਰੱਸਾਕਸ਼ੀ ਹੋਈ। ਜਿਹੜਾ ਮੇਨ ਫੰਕਸ਼ਨ ਸੀ ਸਟੇਟ ਲੈਵਲ ਦਾ, ਉਹਦੇ 'ਚ ਕੇਂਦਰੀ ਵਜ਼ੀਰ ਬੀਜੇਪੀ ਦਾ ਆਇਆ ਹੋਇਆ ਸੀ, ਬੀਜੇਪੀ ਦਾ ਕਮਲ ਸ਼ਰਮਾ ਦੂਜੇ ਸੀ। ਉਹਦੇ 'ਚ ਉਹਨਾਂ ਨੇ ਆਪਣੇ ਅੱਡ ਅੱਡ ਰਾਗ ਅਲਾਪੇ ਔਰ ਉਹਨਾਂ ਨੇ ਸਾਰਿਆਂ ਨੇ ਇਹ ਕਿਹਾ ਕਿ ਜੀ ਪੰਜਾਬ ਦੀ ਜਵਾਨੀ 5 ਸਾਲ ਦੇ ਵਿੱਚ ਜਿਹੜਾ ਹੈ 5 ਸਾਲ ਪਹਿਲਾਂ ਦਾ ਕੋਈ ਸਰਵੇ ਸੀ, ਉਹਦੇ ਤੇ ਬੇਸਡ ਉਹਨੇ ਕਿਹਾ ਜੀ ਕਿ ਇੰਨਾ ਜ਼ਿਆਦਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਡਰੱਗਸ ਹੈ ਜੀ। ਤੇ ਬਾਦਲ ਦਾ ਮੂੰਹ ਲਾਲ ਹੋ ਗਿਆ। ਉਹਨੇ ਆਪਣੇ ਭਾਸ਼ਣ 'ਚ ਕਿਹਾ ਜੀ ਨਹੀਂ, ਇਹ ਸਰਵੇ 5 ਸਾਲ ਪੁਰਾਣਾ ਹੈ, ਹੁਣ ਇਹਨਾਂ ਸਾਲਾਂ 'ਚ ਇੱਕ ਵੀ ਕੋਈ ਕੇਸ ਸਾਹਮਣੇ ਨਹੀਂ ਆਇਆ। ਔਰ ਫਿਰ ਜਿਹੜਾ ਉਹ ਮਿਨਿਸਟਰ ਖੜਾ ਹੋ ਗਿਆ ਉੱਠ ਕੇ, ਤੇ ਕਮਲ ਸ਼ਰਮਾ ਨੇ ਫਿਰ ਆਪਣਾ ਦਾਗਿਆ ਜਿਹੜਾ, ਔਰ ਵਿਜੇ ਸਪਲਾ ਕੇ ਕੌਣ ਇੱਕ ਮਿਨਿਸਟਰ ਬਣਾਇਆ ਹੋਇਆ ਉਹਨੇ ਵੀ। ਸੋ ਕੁੱਲ ਮਿਲਾ ਕੇ ਉਹ ਫੰਕਸ਼ਨ ਤਾਂ ਇਹਨਾਂ ਦਾ ਡਿਜ਼ਾਸਟਰ ਹੋਇਆ ਹੀ ਹੋਇਆ ਬਿਲਕੁਲ, ਜਿਸ ਤੋਂ ਜ਼ਾਹਰ ਹੈ ਕਿ ਬੀਜੇਪੀ ਜਿਹੜੀ ਗੱਲ ਈਵਨ ਅਮਿਤ ਸ਼ਾਹ ਨੇ ਜਾਂ ਰਾਜਨਾਥ ਨੇ, ਅਮਿਤ ਸ਼ਾਹ ਨੇ ਸ਼ਾਇਦ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਮੌਕੇ ਵੀ ਡਰੱਗ ਦੀ ਗੱਲ ਕੀਤੀ ਸੀ ਕਿ ਬੀਜੇਪੀ ਇਸ ਮੁੱਦੇ ਨੂੰ ਲੈ ਕੇ ਜਦੋਂ ਵੀ ਅਕਾਲੀਆਂ ਦੇ ਨਾਲ ਤੋੜ ਵਿਛੋੜ ਕੀਤਾ ਤੇ ਇਹ ਮੁੱਦੇ ਨੂੰ ਹਾਈਲਾਈਟ ਕਰਨਗੇ। ਪਰ ਜਿਸ ਸਵਾਲ ਵੱਲ ਤੁਸੀਂ ਇਸ਼ਾਰਾ ਕੀਤਾ ਹੈ, ਫਿਰੋਜ਼ਪੁਰ ਦੇ ਵਿੱਚ ਇੱਕ ਵੱਡਾ ਸਮਾਗਮ ਹੋਇਆ ਔਰ ਇਹ ਟ੍ਰਿਬਿਊਨ ਦੀ ਖਬਰ ਹੀ ਹੈ ਕਿ ਮੇਜਰ ਜਨਰਲ ਐਸ.ਸੀ. ਮੈਸਟਨ, ਇਹ ਜੀਓਸੀ ਗੋਲਡਨ ਐਰੋ ਡਿਵੀਜ਼ਨ ਹੈ, ਉਹਨੇ ਇਸ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਵੀ ਪੰਜਾਬ ਦੇ ਹੋਰ ਜ਼ਿਆਦਾ ਨੌਜਵਾਨ ਜਿਹੜੇ ਨੇ ਉਹ ਡਰੱਗਸ ਦਾ ਸ਼ਿਕਾਰ ਹੋ ਰਹੇ ਨੇ ਔਰ ਇਹ ਜਿਹੜਾ ਡਰੱਗਸ ਦੇ ਵਿੱਚ ਜਾਣਾ ਹੈ ਇਹ ਬੜੀ ਖਤਰਨਾਕ ਹੱਦ ਤੱਕ ਪਹੁੰਚ ਗਿਆ। He cautioned against the nefarious designs. ਅੱਗੇ ਉਹਨੇ ਕਿ at a seminar, Meston said, once known as the sword arm of the nation, Punjab had a rich tradition of supplying the forces with a steady flow of officers, JCOs and jawans. However, the youths had gone astray and got addicted to alcohol and drugs. ਕਿ ਜੀ ਪੰਜਾਬ ਖੜਕਧਾਰੀ ਬਾਂਹ ਸੀ ਔਰ ਉਹ ਪੰਜਾਬ ਚੋਂ ਜਿਹੜੇ ਨੇ ਅਫਸਰ ਔਰ ਜੂਨੀਅਰ ਕਮਿਸ਼ਨਡ ਅਫਸਰ ਔਰ ਜਵਾਨ ਆਉਂਦੇ ਸੀ, ਪਰ ਹੁਣ ਪੰਜਾਬ ਦੀ ਜਵਾਨੀ ਡਰੱਗਸ ਦਾ ਸ਼ਿਕਾਰ ਹੋ ਕੇ ਪਾਸੇ ਚਲੀ ਗਈ ਹੈ। ਔਰ ਇਹਦੇ ਜਿਹੜੀ ਉਹਦੀ ਸਿਗਨੀਫੀਕੈਂਟ ਸਟੇਟਮੈਂਟ ਹੈ, ਸਿੰਸ ਇਹ ਤੁਸੀਂ ਦੇਖੋ ਕਿ ਜਿਹੜਾ ਕੰਮ ਏਜੰਸੀਆਂ ਪੰਜਾਬ 'ਚ ਕਰ ਰਹੀਆਂ ਉਹਨੂੰ ਇਹਨਾਂ ਦੀ ਆਰਮੀ ਵੀ ਕਿਵੇਂ ਜਸਟੀਫਾਈ ਕਰ ਰਹੀ ਹੈ। ਸਿੰਸ ਦਾ ਪ੍ਰਾਈਸਿਸ ਆਫ ਲੈਂਡ ਹੈਵ ਗੋਨ ਅਪ, the youths have got easy money and they are spending it on drugs. This has led to a significant decline in youth joining the army. The proportion of the annual intake from the state of the total intake has fallen from around 17% to less than 1%. Less than 1%. ਉਹਨੇ ਕਿਹਾ ਜੀ ਜ਼ਮੀਨਾਂ ਬਹੁਤ ਮਹਿੰਗੀਆਂ ਹੋ ਗਈਆਂ, ਨੌਜਵਾਨ ਜਿਹੜੇ ਨੇ ਜ਼ਮੀਨਾਂ ਵੇਚ ਕੇ ਉਹ ਡਰੱਗ ਖਾ ਰਹੇ ਨੇ ਤੇ ਸਾਨੂੰ 17% ਜਵਾਨ ਪੰਜਾਬ ਚੋਂ ਮਿਲਦੇ ਸੀ, ਹੁਣ 1% ਤੋਂ ਵੀ ਘਟ ਗਏ ਨੇ। ਇਹ ਤੁਹਾਡੀ ਮਿਹਰਬਾਨੀ, ਤੁਹਾਡੀ ਸਰਕਾਰ, ਤੁਹਾਡੀਆਂ ਏਜੰਸੀਆਂ ਦੀ ਕਿ ਤੁਸੀਂ ਜਿਹੜਾ ਕੰਮ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਕਰਕੇ ਨਹੀਂ ਕਰ ਸਕੇ, ਤੁਸੀਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਹਵਾਲੇ ਕਰਕੇ ਇੱਕ ਜਿਹੜਾ ਪੂਰੀ ਦੀ ਪੂਰੀ ਨਸਲ ਅੱਗੋਂ ਉਹ ਡਰੱਗੀ ਬਣਾ ਕੇ ਰੱਖ ਦਿੱਤੀ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 87 ਨੂੰ ਚੁਣੇ ਜੀ ਔਰ ਇਹ ਕਵਿਤ ਹੈ, ਸਤਿਗੁਰ ਚਰਨ ਸ਼ਰਨ ਚੱਲ ਜਾਏ ਸਿੱਖ, ਤਾਂ ਚਰਨ ਸ਼ਰਨ ਜਗਤ ਚੱਲ ਆਵੇ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਆਗਿਆ ਤਾਹੇ ਸਕਲ ਸੰਸਾਰੈ ਹਿਤਾਵੇ। ਸਤਿਗੁਰ ਸੇਵਾ ਪਾਏ ਪ੍ਰਾਨ ਪੂਜਾ ਕਰੇ ਸਿੱਖ, ਸਰਬ ਨਿਧਾਨ ਅਗਰ ਭਾਗ ਲਿਵ ਲਾਵੇ। ਸਤਿਗੁਰ ਸਿੱਖਿਆ ਦੀਖਿਆ ਹਿਰਦੇ ਪ੍ਰਵੇਸ਼ ਜਾਹੇ, ਤਾਂ ਕਿ ਸੀਖ ਸੁਨਤ ਪਰਮ ਪਦ ਪਾਵੇ। ਜੀ ਕਿ ਜਿਹੜਾ ਸਿੱਖ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ, ਚਰਨ ਸ਼ਰਨ ਉਹਨਾਂ ਦੀ ਰਿਫਿਊਜ ਚ ਆਉਂਦਾ, ਤਾਂ ਚਰਨ ਸ਼ਰਨ ਜਗਤ ਚੱਲ ਆਵੇ। ਕਿਉਂਕਿ ਜਿਹੜਾ ਸਿੱਖ ਗੁਰੂ ਦੀ ਸ਼ਰਨ ਚ ਆ ਗਿਆ ਉਸ ਦੇ ਅੰਦਰ ਇੰਨੀ ਕੁ ਤਬਦੀਲੀ ਹੁੰਦੀ ਹੈ, ਉਸ ਦਾ ਇੰਨਾ ਕੁ ਆਤਮਕ ਜਿਹੜਾ ਉਹ ਪ੍ਰਭਾਵ ਵੱਧਦਾ ਹੈ ਕਿ ਫਿਰ ਜਗਤ ਜਿਹੜਾ ਉਹ ਉਹਦੀ ਸ਼ਰਨ ਚ ਆਉਂਦਾ, ਉਹ ਦੇਖਦਾ ਹੈ ਕਿ ਭਾਈ ਇਹਦੇ ਚ ਇੰਨੀ ਤਬਦੀਲੀ ਆਈ, ਉਹ ਉਸ ਤੋਂ ਅੱਗੋਂ ਜਿਹੜਾ ਉਤਸ਼ਾਹਤ ਹੁੰਦਾ ਹੈ ਜਾਂ ਉਸ ਨੂੰ ਜਿਹੜਾ ਉਸ ਦਾ ਪ੍ਰਭਾਵ ਕਬੂਲਦਾ ਹੈ।
ਸਤਿਗੁਰ ਆਗਿਆ ਸਤ ਸਤ ਕਰ ਮਾਨੇ ਸਿੱਖ। ਜੇ ਸਿੱਖ ਗੁਰੂ ਦੀ ਆਗਿਆ, ਉਹਨਾਂ ਨੇ 2 ਵਾਰ ਕਿਹਾ, ਸਤ ਸੱਚ ਸੱਚ ਕਰਕੇ ਮੰਨਦਾ, ਆਗਿਆ ਤਾਂ ਹੀ ਸਕਲ ਸੰਸਾਰੇ ਹਿਤਾਵੇ, ਤੇ ਫਿਰ ਉਸ ਸਿੱਖ ਦੀ ਨਾਲ ਸਾਰਾ ਸੰਸਾਰ ਪਿਆਰ ਕਰਦਾ। ਹਿਤ ਕਹਿੰਦੇ ਨੇ ਪਿਆਰ ਨੂੰ, ਔਰ ਉਹ ਉਸ ਸਿੱਖ ਨੂੰ ਪਿਆਰ ਕਰਦੇ ਨੇ ਜਿਹੜਾ ਸਿੱਖ ਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਦਾ ਜੀ। ਸਤਿਗੁਰ ਸੇਵਾ ਭਾਏ ਪ੍ਰਾਨ ਪੂਜਾ ਕਰੇ ਸਿੱਖ, ਸਰਬ ਨਿਧਾਨ ਅਗਰ ਭਾਗ ਲਿਵ ਲਾਵੇ। ਕਿ ਜੇ ਭਾਏ ਕਹਿੰਦੇ ਨੇ ਪਿਆਰ ਨਾਲ, ਪ੍ਰਾਣ ਜੀ ਜਾਨ ਨਾਲ, ਕਿ ਜੇ ਗੁਰੂ ਦੀ ਸੇਵਾ ਸਿੱਖ ਪਿਆਰ ਔਰ ਜੀ ਜਾਨ ਨਾਲ ਕਰੇ, ਫਿਰ ਸਰਬ ਨਿਧਾਨ, ਉਹਦੇ ਕੋਲ ਸਾਰੇ ਖਜ਼ਾਨੇ ਹੁੰਦੇ ਨੇ, ਅਗਰ ਭਾਗ ਲਿਵ ਲਾਵੇ, ਔਰ ਉਸ ਦੇ ਸਾਹਮਣੇ ਆ ਕੇ ਹੋਰ ਸਾਰੇ ਇੱਕ ਚੁੱਪ ਵਟ ਲੈਂਦੇ ਨੇ, ਕਿਉਂਕਿ ਉਹ ਆਪਣੇ ਆਪ 'ਚ ਮੁਕੰਮਲ ਸਰਬ ਨਿਧਾਨ ਸਾਰਿਆਂ ਖਜ਼ਾਨਿਆਂ ਦਾ ਉਹ ਸਵਾਮੀ ਹੁੰਦਾ। ਔਰ ਅਖੀਰ 'ਚ ਭਾਈ ਸਾਹਿਬ ਨੇ ਕਿਹਾ ਸਤਿਗੁਰ ਸਿੱਖਿਆ ਦੀਖਿਆ ਹਿਰਦੇ ਪ੍ਰਵੇਸ਼ ਜਾਏ, ਕਿ ਜਿਸ ਦੇ ਹਿਰਦੇ ਦੇ ਵਿੱਚ ਗੁਰੂ ਦੀ ਸਿੱਖਿਆ ਤੇ ਦਿਖਿਆ, ਮਤਲਬ ਟੀਚਿੰਗਸ, ਉਹਨਾਂ ਦਾ ਉਪਦੇਸ਼, ਉਹਨਾਂ ਦਾ ਹੁਕਮ ਵਸ ਜਾਂਦਾ ਹੈ, ਤਾਂ ਕਿ ਸੀਖ ਸੁਨਤ ਪਰਮ ਪਦ ਪਾਵੇ। ਉਸ ਸਿੱਖ ਦੀ ਗੱਲ ਅੱਗੋਂ ਸੁਣ ਕੇ ਜਿਹੜੇ ਸੁਣਦੇ ਨੇ ਉਹਨਾਂ ਨੂੰ ਪਰਮ ਪਦ, ਮਤਲਬ ਸੁਪਰੀਮ ਬਲਿਸ, ਆਨੰਦ, ਠੰਡਕ, ਅੰਦਰ ਇੱਕ ਠਹਿਰਾਵ, ਸਹਿਜ, ਇਹ ਪ੍ਰਾਪਤ ਹੁੰਦਾ ਹੈ। ਸੋ ਇਹ ਭਾਈ ਗੁਰਦਾਸ ਜੀ ਦਾ ਵਿਚਾਰ ਅੱਜ ਲਈ ਹੈ ਜੀ। ਰਸਾ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ ਤੇ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।